ਉਹ ਭੂੰਈ ਤੋਂ ਉੱਠਿਆ, ਲੀੜੇ ਝਾੜੇ ਤੇ ਚਰਖੇ ਦੀ ਘੂਕ ਦੀ ਤੰਦ ਫੜ ਕੇ ਟੁਰਨ ਲੱਗ ਪਿਆ। ਇਹ ਤੰਦ ਉਹਨੂੰ ਉਹਦੇ ਘਰ ਦਾ ਰਾਹ ਵਿਖਾਉਣ ਆਈ ਸੀ। ਉਸ ਤੰਦ ਦੇ ਸਹਾਰੇ ਉਹ ਟੁਰਦਾ ਗਿਆ। ਇਹ ਗੱਲ ਅਜਬ ਸੀ ਭਈ ਉਹਦੇ ਆਲ ਦੁਆਲੇ ਜਿਹੜੀ ਲੋਕਾਈ ਸੀ, ਗਲੀ ਵਿੱਚ ਆਉਂਦੇ ਜਾਂਦੇ ਲੋਕ, ਘਰਾਂ ਦੇ ਬਾਹਰ ਮੰਜੀਆਂ 'ਤੇ ਬੈਠੇ ਧੁੱਪ ਸੇਕਦੇ ਬਾਬੇ, ਕੌਡੀਆਂ ਖੇਡਦੇ ਬਾਲ, ਰੂੜੀਆਂ 'ਤੇ ਘੀਸੀਆਂ ਲੈਂਦੇ ਨਿਆਣੇ, ਨਾਲੀਆਂ ਦੇ ਚਿੱਕੜ ਵਿੱਚੋਂ ਚੁੰਝਾਂ ਵਿੱਚ ਭਰ ਕੇ ਉਹਦੇ ਵਿੱਚੋਂ ਕੀੜੇ ਮਕੌੜੇ ਪਾਉਂਦੀਆਂ ਬਤਕਾਂ, ਛੱਪੜ ਦੇ ਕੰਢੇ ਲੀੜੇ ਧੋਂਦੀਆਂ ਸਵਾਣੀਆਂ, ਸਿਰ 'ਤੇ ਲੱਸੀ ਦੀ ਚਾਟੀ ਤੇ ਤਨੂਰੀ ਰੋਟੀਆਂ ਚਾਹ ਕੇ ਛਾਵੇਲਾ ਖੂਹ 'ਤੇ ਲੈ ਜਾਣ ਵਾਲੀਆਂ ਜੱਟੀਆਂ, ਕਿਸੇ ਵੀ ਉਹਦੇ ਵੱਲ ਅੱਖ ਚੁੱਕ ਕੇ ਨਾ ਵੇਖਿਆ। ਇਸ ਲਈ ਭਈ ਇਹ ਸਭੂ ਕੁਝ 100 ਵਰ੍ਹੇ ਪਹਿਲਾਂ ਦੀਆਂ ਤਸਵੀਰਾਂ ਸਨ। ਭਗਤ ਦੇ ਖੁਆਬ ਖਿਆਲ ਦੇ ਬੀਤ ਗਏ ਜ਼ਮਾਨਿਆਂ ਦੇ ਮੰਜ਼ਰ ਸਭ ਪਰਛਾਵੇਂ ਸਨ ਜਿਹੜੇ ਉਹਦੀਆਂ ਅੱਖਾਂ ਨੇ ਸਾਂਭੇ ਹੋਏ ਸਨ। ਉਹ ਘੂਕ ਦੀ ਤੰਦ ਸਹਾਰੇ ਟੁਰਦਾ ਗਿਆ। ਚਉਂ ਚਉਂ ਉਸ ਘੂਕ ਦੇ ਰਾਗ ਚਰਖੇ ਵਿੱਚ ਇੱਕ ਚਉਂ ਚਉਂ ਦੀ ਰਲਤ ਹੋ ਗਈ, ਜਿਵੇਂ ਕੋਈ ਕਚੱਜਾ ਸਰੰਗੀ ਵਜਾਉਣ ਵਾਲਾ ਉਹਦੇ ਤਾਰਾਂ ਨਾਲ ਧਰੋਹ ਕਰ ਰਿਹਾ ਹੋਵੇ। ਭਗਤ ਮੁੜ ਕੇ ਪਿੱਛੇ ਝਾਤ ਪਾਈ। ਉਹ ਡੱਬ ਖੜੱਬਾ ਕਤੂਰਾ ਉਹਦੇ ਪਿੱਛੇ ਪਿੱਛੇ ਟੁਰੀ ਆ ਰਿਹਾ ਸੀ। ਕਤੂਰੇ ਦਾ ਸਾਹ ਨਹੀਂ ਸੀ ਰਲਦਾ ਪਿਆ, ਹਫਿਆ ਹੋਇਆ ਸੀ। ਉਹਨੇ ਬੂਥੀ ਉੱਚੀ ਕਰਕੇ ਇੱਕ ਹੋਰ ਲੰਮੀ ਚਉਂ ਕੀਤੀ। ਉਹਦੀਆਂ ਮਹੀਜ ਤੇ ਤਰਠੀਆਂ ਹੋਈਆਂ ਅੱਖੀਆਂ ਵਿੱਚ ਫਰਿਆਦਾਂ ਸਨ। ਮੈਨੂੰ ਵੀ ਲੈ ਚੱਲ ਨਾਲ ਵੇ, ਛੱਡ ਕੇ ਨਾ ਜਾ, ਇਹ ਵੈਰੀਆਂ ਦਾ ਪਿੰਡ ਏ। ਉਹਨਾਂ ਫੇਰ ਮੇਰੇ ਗਲ ਵਿੱਚ ਲੀਰ ਦਾ ਫਾਹ ਪਾ ਕੇ ਮੈਨੂੰ ਗਲੀਓਂ ਗਲੀ ਦਰੂੰਦਿਆਂ ਫਿਰਨਾ ਏ। ਮੈਂ ਇੱਕ ਹੋਰ ਫਾਹ ਦੀਆਂ ਪੀੜਾਂ ਸਹਾਰਨ ਜੋਗਾ ਨਹੀਂ, ਮੈਨੂੰ ਆਪਣੇ ਨਾਲ ਲੈ ਚੱਲ। ਤੇਰੀ ਖੈਰ ਹੋਵੇ ਜਵਾਨਾ। ਭਗਤ ਦੇ ਦਿਲ ਨੂੰ ਇੱਕ ਰੁੱਗ ਭਰੀ ਕੀਤਾ। ਉਹਨੇ ਨੀਵਾਂ ਹੋ ਕੇ ਕਤੂਰੇ ਦੀ ਧੌਣ 'ਤੇ ਹੱਥ ਫੇਰਿਆ ਤੇ ਆਖਣ ਲੱਗਾ, ਓਏ ਨਿਮਾਣਿਆ, ਤੂੰ ਮੇਰਾ ਖੁਰਾ ਸੁੰਘਦਾ ਮੈਨੂੰ ਲੱਭਦਾ ਇੱਥੋਂ ਤੀਕ ਰਪੜ ਗਿਆ ਏ। ਉਂਝ ਤੂੰ ਭਾਗ ਭਰਿਆ ਏ, ਇੱਕ ਫਾਹ 'ਤੇ ਸਹਾਰ ਗਿਆ ਏ। ਮੈਂ ਤੇ ਇੱਕ ਵੀ ਨਹੀਂ ਸਹਾਰ ਸਕਿਆ। ਪਰ ਇੱਕ ਗੱਲ ਆਪਣੇ ਪੱਲੇ ਬੰਨ੍ਹ ਲੈ, ਮੇਰੇ ਕੋਲ ਅੱਜ ਦਾ ਦਿਹਾੜ ਏ ਤੇ ਬਸ ਮੈਨੂੰ ਇੱਕੋ ਦਿਹਾੜੇ ਦੀ ਮੋਹਲਤ ਮਿਲੀ ਏ ਤੇ ਭਲਕੇ ਮੈਂ ਨਹੀਂ ਰਹਿਣਾ। ਫਿਰ ਕੀ ਕਰੇਂਗਾ? ਹੁਣ ਦੱਸ, ਚੱਲਣਾ ਈ ਮੇਰੇ ਨਾਲ? ਉੱਤੋਂ ਬੱਦਲ ਹੁਮਾ ਕੇ ਝੜਦੇ ਆਉਂਦੇ ਨੇ, ਸੋਚ ਲੈ। ਕਤੂਰਾ ਸੋਚ ਵਿੱਚ ਪੈ ਗਿਆ ਤੇ ਫਿਰ ਬੂਥੀ ਚੁੱਕ ਕੇ ਇੱਕ ਹੋਰ ਚਉਂ ਕੀਤੀ ਭਈ ਮੈਨੂੰ ਮਨਜ਼ੂਰ ਏ, ਤੇ ਭਗਤ ਦੇ ਪਿੱਛੇ ਹੁੰਬਲੀਆਂ ਮਾਰਦਾ ਟੁਰਨ ਲੱਗ ਪਿਆ। ਘੂਕ ਦੀ ਤੰਦ ਉਹਨੂੰ ਸਿੱਧੀ ਉਸ ਗਲੀ ਵਿੱਚ ਲੈ ਗਈ ਜਿਹਦੀ ਗੁੱਠੇ ਉਹਦਾ ਘਰ ਆਉਂਦਾ ਸੀ। ਬੂਹਾ ਉਹ ਤੇ ਨਹੀਂ ਸੀ, ਪਿੱਤਲ ਦੇ ਕਿੱਲਾਂ, ਕੋਕਿਆਂ ਤੇ ਫੁੱਲਾਂ ਦੇ ਗਹਿਣਿਆਂ ਨਾਲ ਸੰਘਾਰਿਆ ਹੋਇਆ। ਵਾਹ, ਬੂਹਾ ਤੇ ਨਹੀਂ ਸੀ, ਨਾ ਉਹ ਕੱਚੀ ਵਲਗਣ ਸੀ। ਉਹਦੀ ਥਾਂ ਟੀਨ ਦਾ ਇੱਕ ਵੱਡਾ ਫਾਟਕ ਸੀ, ਜਿਹਦੇ ਮੱਥੇ ਉੱਤੇ ਇੱਕ ਬੋਰਡ ਲੱਗਾ ਹੋਇਆ ਸੀ, ਤਾਰੀਖੀ ਹਵੇਲੀ सरदार भगत सिंह संधू। हम आने वाले मज़्ज़ मेहमान गिरामी को तारीखी हवेली सरदार भगत सिंह संधू तशरीफ़ लाने पर दिल की अथाह गहराइयों से खुशामदीद कहते हैं। मनजानिब चौधरी साकब इकबाल विरक मालिक हवेली। इस बोर्ड ਦੀ ਨੁੱਕੜ 'ਤੇ ਉਹਦੀ ਬਸੰਤੀ ਪੱਗ ਵਾਲੀ ਤਸਵੀਰ ਉਹਨੂੰ ਦੇਖ ਰਹੀ ਸੀ ਤੇ ਉਹ ਉਹਨੂੰ ਵੇਖੀ ਜਾਂਦਾ ਸੀ। ਤਸਵੀਰੇ ਨਹੀਂ ਤਕਦੀਰੇ, ਤੂੰ ਅੱਜ 100 ਵਰ੍ਹਿਆਂ ਪਿੱਛੋਂ ਮੈਨੂੰ ਕਿੱਥੇ ਲੈ ਆਈ ਹੈ। ਭਗਤ ਦੀ ਧੌਣ ਉੱਤੇ ਮੀਂਹ ਦੀ ਪਹਿਲੀ ਕਣੀ ਇੱਕ ਠੰਡੇ ਠਾਰ ਅੱਥਰੂ ਹਾਰ ਡਿੱਗੀ। ਧੌਣ ਉੱਤੇ ਤਿਲਕਦੀ ਉਹ ਆਪਣੇ ਰਾਹ ਬਣਾਉਂਦੀ ਹਿੱਕ ਤਿੱਕਰ ਅਪੜ ਗਈ। ਉਹਨੇ ਮਫਲਰ ਖੋਲ੍ਹ ਕੇ ਜ਼ਰਾ ਪੀੜਾ ਕਰਕੇ ਫਿਰ ਗਲ ਦੁਆਲੇ ਵਲੇਟ ਲਿਆ ਤਾਂ ਜੇ ਮੀਂਹ ਕਣੀ ਤੋਂ ਬਚਾਅ ਹੋ ਸਕੇ। ਜੇ ਤੇ ਉਹ ਕਦੀਮੀ ਕੋਕਿਆਂ ਵਾਲਾ ਬੂਹਾ ਹੁਣ ਤੀਕਰ ਮੌਜੂਦ ਹੁੰਦਾ ਤੇ ਫਿਰ ਉਹ ਸੋਚਿਆਂ ਸਮਝਿਆਂ ਬਗੈਰ ਉਹਨੂੰ ਖੋਲ੍ਹ ਕੇ ਆਪਣੇ ਘਰ ਵੜ ਜਾਂਦਾ। ਪਰ ਹੁਣ ਉਸ ਦੀ ਥਾਂ ਇੱਕ ਬੰਦ ਫਾਟਕ ਉਹਦਾ ਰਾਹ ਡੱਕੀ ਖਲੋਤਾ ਸੀ, ਜਿਹਦੇ ਅੰਦਰ ਖੋਰੇ ਉਹਦਾ ਘਰ ਹੈ ਵੀ ਜਾਂ ਨਹੀਂ ਸੀ। ਕੀ ਜਾਣੀਏ, ਕੋਕਿਆਂ ਵਾਲੇ ਬੂਹੇ ਵਾਂਗ ਉਹਦਾ ਘਰ ਵੀ ਜ਼ਮਾਨਿਆਂ ਦੀ ਸਿਉਂਕ ਨੇ ਉਜਾੜ ਕੇ ਮਿੱਟੀ ਵਿੱਚ ਮਿੱਟੀ ਕਰ ਦਿੱਤਾ ਹੋਵੇ। ਉਹਨੇ ਚਾਰ ਚੁਫੇਰੇ ਨਿਗਾਹ ਮਾਰੀ, ਪਰ ਉਹਨੂੰ ਆਸੇ ਪਾਸੇ ਨਾ ਕੋਈ ਬੰਦਾ ਦਿਸਿਆ, ਨਾ ਬੰਦੇ ਦੀ ਜ਼ਾਤ, ਜਿਵੇਂ ਕਿਸੇ ਰੜੇ ਵੀਰਾਨੇ ਵਿੱਚ ਆ ਖਲੋਤਾ ਹੋਵੇ। ਉਹ ਫਾਟਕ ਦੇ ਨੇੜੇ ਹੋਇਆ ਤੇ ਅੱਡੀਆਂ ਚੁੱਕ ਕੇ ਉਹਦੇ ਉੱਤੋਂ ਅੰਦਰ ਝਾਤੀ ਮਾਰਨ ਦਾ ਚਾਰਾ ਕੀਤਾ। ਝਾਤੀ ਜੇ ਮਾਰੀ ਤੇ ਉਹਦੀਆਂ ਅੱਖੀਆਂ ਵਿੱਚ ਪੱਥਰਾਂ ਦੀਆਂ ਸਾਵੀਆਂ ਸਾਵੀਆਂ ਤਿੱਤਲੀਆਂ ਉੱਡਦੀਆਂ ਆਈਆਂ ਤੇ ਅੱਖਾਂ ਦੇ ਆਲ੍ਹਣੇ ਵਿੱਚ ਫੜਫੜਾਉਣ ਲੱਗ ਪਈਆਂ। ਅੱਖਾਂ ਵੀ ਸਾਵੀਆਂ ਸਾਵੀਆਂ ਹੋ ਗਈਆਂ। ਇਹੋ ਮੇਰਾ ਘਰ ਏ, ਇਹੋ। ਉਹ ਛੱਪੜ ਦੀ ਬੂਟੀ ਵਿੱਚ ਖਿੜੇ ਕਮੀਆਂ ਦੇ ਫੁੱਲਾਂ ਹਾਰ ਖਿੜ ਗਿਆ।
ਉਹ ਬੇਰੀਏ ਇਹਦੀਆਂ ਜੜ੍ਹਾਂ ਅੰਦਰ ਮੈਂ ਜਲਿਆਂਵਾਲਾ ਬਾਗ ਦੀ ਰਾਤ ਰਲੀ ਮਿੱਟੀ ਰਲਾਈ ਸੀ। ਭਗਤ ਨੇ ਫਾਟਕ ਉੱਤੇ ਹੱਥ ਰੱਖਿਆ ਤੇ ਉਹ ਆਪੋ ਆਪ ਇੰਜ ਖੁੱਲ੍ਹ ਗਿਆ ਜਿਵੇਂ ਉਹਨੂੰ ਵੇਖ ਕੇ ਉਹਦੀ ਮਾਂ ਦੀਆਂ ਬਾਹਾਂ ਖੁੱਲ੍ਹ ਜਾਂਦੀਆਂ ਸਨ। ਕਤੂਰੇ ਨੇ ਇੱਕ ਹੋਰ ਚੌਂਕ ਕਰਕੇ ਆਪਣੇ ਹੋਣ ਦੀ ਇਤਲਾਹ ਦਿੱਤੀ।